ਕੁਝ ਲੋਕਾਂ ਦੀ ਨਾ ਮੈਨੂੰ ਸਮਝ ਨਹੀਂ ਆਉਂਦੀ। ਕਹਿੰਦੇ ਆ ਮਾਂ ਜੀ ਤੁਸੀਂ ਪੰਜਾਬੀ ਕਿਉਂ ਬੋਲਦੇ ਆ, ਉਰਦੂ ਬੋਲਿਆ ਕਰੋ, ਤੁਸੀਂ ਅਨਪੜ੍ਹ ਆ। ਵੇਖੋ ਪੜ੍ਹਿਆ ਲਿਖਿਆ ਜਿਹੜਾ ਉਹ ਪੰਜਾਬੀ ਨਹੀਂ ਬੋਲ ਸਕਦਾ ਤੇ ਜਿਹੜਾ ਅਨਪੜ੍ਹ ਆ ਉਹ ਪੰਜਾਬੀ ਬੋਲਦਾ, ਗਲਤ ਆ ਇਹ ਗੱਲ। ਮੈਂ ਆਪਦੇ ਵਕਤ ਦੇ ਵਿੱਚ PhD ਕੀਤੀ ਹੋਈ ਆ ਤੇ ਆਪਣੇ ਪੁੱਤਰ ਨੂੰ ਮਾਸਟਰ ਕਰਵਾਇਆ ਵਾ। ਮਾਸ਼ਾਅੱਲਾ ਮੇਰਾ ਪੁੱਤਰ ਸੌਫਟਵੇਅਰ ਇੰਜੀਨੀਅਰ ਆ, ਠੀਕ ਆ। ਤੇ ਦੂਜੀ ਗੱਲ ਇਹ ਆ ਕਿ ਇਹ ਸਾਡੀ ਆ ਮਾਂ ਬੋਲੀ ਜ਼ੁਬਾਨ। ਅਸੀਂ ਪੰਜਾਬ ਦੀ ਧਰਤੀ ਤੇ ਰਹਿੰਦੇ ਆ, ਬਹੁਤ ਮਿੱਠੀ ਤੇ ਬਹੁਤ ਸੋਹਣੀ ਜ਼ੁਬਾਨ ਆ, ਠੀਕ ਆ। ਸਾਡੀ ਕੌਮੀ ਜ਼ੁਬਾਨ ਉਰਦੂ ਆ, ਅਸੀਂ ਉਰਦੂ ਨਹੀਂ ਬੋਲਦੇ। ਪੜ੍ਹਿਆ ਲਿਖਿਆ ਜਿਹੜਾ ਉਹ ਉਰਦੂ ਬੋਲ ਸਕਦਾ ਵਾ, ਅਨਪੜ੍ਹ ਨਹੀਂ ਬੋਲ ਸਕਦਾ। ਤੇ ਅਨਪੜ੍ਹ ਜਿਹੜਾ ਉਹ ਪੰਜਾਬੀ ਬੋਲੇ ਤੇ ਪੜ੍ਹਿਆ ਲਿਖਿਆ ਉਰਦੂ ਬੋਲੇ, ਇਹ ਗਲਤ ਗੱਲ ਹੈ। ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ। ਸਮਝਦਾਰੀ ਦੀਆਂ ਗੱਲਾਂ ਇਹ ਆ ਕਿ ਬਹੁਤੇ ਤੋਂ ਬਹੁਤੇ ਪੜ੍ਹੇ ਲਿਖੇ ਜਿਹੜੇ ਲੋਕ ਆ ਨਾ ਉਹ ਵੀ ਪੰਜਾਬੀ ਬੋਲਣ ਡਏ ਆ, ਤੇ ਇਹਦੇ ਵਿੱਚ ਕੀ ਹਰਜ ਆ ਜੇ ਅਸੀਂ ਪੰਜਾਬੀ ਬੋਲਦੇ ਆ। ਸਾਰਿਆਂ ਨੂੰ ਆਪਣੀ ਜ਼ੁਬਾਨ ਜਿਹੜੀ ਆ ਸੋਹਣੀ ਲੱਗਦੀ ਆ, ਜਿੱਥੇ ਕੋਈ ਲੱਗਾ ਵਾ ਉਹ ਲੱਗਾ ਰਵੇ। ਸਾਨੂੰ ਕੋਈ ਦਿੱਕਤ ਨਹੀਂ ਹੁੰਦੀ, ਕੋਈ ਉਰਦੂ ਬੋਲੇ, ਕੋਈ ਇੰਗਲਿਸ਼ ਬੋਲੇ, ਕੋਈ ਪੰਜਾਬੀ ਬੋਲੇ, ਕੋਈ ਲਹਿੰਦੇ ਦਾ, ਕੋਈ ਚੜ੍ਹਦੇ ਦਾ। ਜਿਵੇਂ ਵੀ ਕਿਸੇ ਦੀ ਮਾਂ ਦੀ ਜ਼ੁਬਾਨ ਜਿਹੜੀ ਸਿਖਾਈ ਹੋਈ ਹੈ ਨਾ, ਉਹ ਸਭ ਤੋਂ ਵੱਡੀ ਨਿਅਮਤ ਹੁੰਦੀ ਹੈ ਬੰਦੇ ਦੇ ਕੋਲ। ਤੇ ਸਭ ਤੋਂ ਵੱਡਾ ਸਰਮਾਇਆ ਮਾਂ ਬਾਪ ਦੀਆਂ ਨਸੀਹਤਾਂ ਦੇ ਨਾਲ ਜ਼ਿੰਦਗੀ ਚੱਲਦੀ ਆ। ਇਹ ਪੜ੍ਹਾਈਆਂ ਕੋਈ ਮਾਇਨੇ ਨਹੀਂ ਰੱਖਦੀਆਂ ਵੀ ਕੌਣ ਕਿੰਨਾ ਪੜ੍ਹਿਆ ਤੇ ਕੌਣ ਕਿੰਨਾ ਨਹੀਂ ਪੜ੍ਹਿਆ। ਇਹ ਜਿਹੜੇ ਆ ਕੇ ਉਰਦੂ ਝਾੜਦੇ ਆ ਨਾ, ਉਹਨਾਂ ਦੇ ਵੀ ਘਰਾਂ 'ਚ ਸਾਰੀ ਉਮਰ ਦੀ ਨਾ ਪੰਜਾਬੀ ਹੀ ਬੋਲੀ ਜਾਂਦੀ ਆ। ਹੁਣ ਤੁਸੀਂ ਕਹੋਗੇ ਕਿ ਮਾਂ ਜੀ ਇਹ ਕੀ ਪੈਕ ਕਰਨ ਡਈ ਆ? ਮੈਂ ਕਰਨ ਡਈ ਆ ਗਲੋਰਾ ਦਾ ਕਲੀਨਜ਼ਰ ਪੈਕ। ਤੇ ਇਹ ਬੰਡਲ ਜਿੰਨੇ ਵੀ ਕਿਸੇ ਨੇ ਆਰਡਰ ਕਰਨਾ ਵਾ ਤੇ ਬਾਇਓ ਦੇ ਵਿੱਚ ਨੰਬਰ ਲੱਗਾ ਹੋਇਆ ਵਾ, ਤੇ ਆ ਜਾ ਕੇ ਤੁਸੀਂ ਨੰਬਰ ਤੇ ਆਰਡਰ ਕਰ ਸਕਦੇ ਆ।